ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਜੀ ਦੇ ਵੱਲ ਵਧਣ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇੰਸ਼ੋਰੈਂਸ ਬਾਬਤ ਗੱਲਬਾਤ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ US ਇਮੀਗ੍ਰੇਸ਼ਨ ਸੰਬੰਧੀ ਕੋਈ ਜਾਣਕਾਰੀ ਚਾਹੁੰਦੇ ਹੋ। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੇਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ ਵਾਲੇ, ਬ੍ਰੈਂਟਨ ਤੋਂ GN ਲਿਊਬ, ਟਰੱਕ ਵਾਸ਼, ਆਇਲ ਚੇਂਜ ਅਤੇ 에ਅਰ ਬ੍ਰੇਕਸ ਦਾ ਤਸੱਲੀ ਬਖਸ਼ ਕੰਮ ਕਰਵਾਉਣ ਦੇ ਲਈ ਕਾਲ ਨਿੰਮਾ ਸਹੋਤਾ 209 277 0113। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ। ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਹੁਣ ਰੁੱਖ ਮਿੰਟੂ ਜੀ ਦਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ ਹੁਣ ਆਪਾਂ ਰੁੱਖ ਖਬਰਾਂ ਦਾ ਕਰੀਏ ਤੇ ਗ੍ਰੀਸ ਬੋਟ ਹਾਦਸੇ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਤੇ ਪਾਕਿਸਤਾਨ 'ਚ ਹੁਣ ਫੜੋ ਫੜਾਈ ਸ਼ੁਰੂ ਹੋ ਗਈ ਹੈ ਜੀ। ਹਾਦਸਾ ਬਹੁਤ ਵੱਡਾ ਸੀ ਕਹਿੰਦੇ ਉਹ। ਜੀ ਜੀ ਬਿਲਕੁਲ, ਇਹ ਤਾਂ ਉਹੀ ਜਿੱਦਾਂ ਮਾਲਟਾ ਕਿਸ਼ਤੀ ਤਰਾਸਦੀ ਜਿਹੜੀ ਉਹ ਵਾਪਰੀ ਸੀਗੀ, ਉਹਦੀਆਂ ਹੀ ਯਾਦਾਂ ਜਿਹੜੀਆਂ ਨੇ ਉਹ ਤਾਜ਼ਾ ਹੋ ਜਾਂਦੀਆਂ ਹੈ। ਦੇਖੋ ਗੱਲ ਕੀ ਹੈ ਕਿ ਉਹ ਇਹ ਜਿਹੜੀ ਫੜੋ ਫੜਾਈ ਆ, ਇਹ ਤਾਂ ਉਹੀ ਹੈ ਜਿਵੇਂ ਆਪਣੇ ਇੱਧਰ ਹੋ ਜਾਂਦਾ ਹੈ ਕਿ ਜਦੋਂ ਸਾਰਾ ਕੁਝ ਵਾਪਰ ਜਾਵੇ ਫਿਰ ਮਾੜੀ ਮੋਟੀ ਜਿਹੜੀ ਆ ਉਹ ਸਖਤਾਈ ਕੀਤੀ ਜਾਂਦੀ ਹੈ, ਕੁਝ ਗ੍ਰਿਫਤਾਰੀਆਂ ਹੋ ਜਾਂਦੀਆਂ। ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕ੍ਰਾਈਸਿਸ ਇੱਕੋ ਜਿਹਾ ਹੀ ਆ ਸਾਡੇ ਨਾਲੋਂ, ਤੇ ਵੈਸੇ ਜ਼ਿਆਦਾ ਹੀ ਆ ਉੱਥੇ ਜੇ ਦੇਖੀਏ ਪਾਕਿਸਤਾਨ 'ਚ। ਤਾਂ ਖੈਰ ਪਹਿਲਾਂ ਆਪਾਂ ਗੱਲ ਕਰ ਲਈਏ ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਡੌਨ ਦੇ ਮੁਤਾਬਕ ਇਸ ਵੋਟ ਦੇ ਵਿੱਚ 400 ਪਾਕਿਸਤਾਨੀ, 200 ਮਿਸਰ ਦਾ ਤੇ 150 ਸੀਰੀਅਨ ਸੀਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕਾਫੀ ਵੱਡੀ ਤਾਦਾਦ ਹੈ, ਤਕਰੀਬਨ 600-700। ਤਾਂ ਇਸ ਤੋਂ ਇਲਾਵਾ ਪਾਕਿਸਤਾਨ ਦੇ ਦੱਸਦੇ ਆ ਕਿ 300 ਤੋਂ ਵੱਧ ਲੋਕ ਇਸ ਤਰਾਸਦੀ 'ਚ ਮਾਰੇ ਜਾ ਚੁੱਕੇ ਹੋ ਸਕਦੇ ਆ। ਤਾਂ ਇਹ ਇੱਕ ਅੰਕੜਾ ਜਿਹੜਾ ਹੈ ਉਹ ਇੱਧਰ ਆਪਾਂ ਦੇਖ ਰਹੇ ਹਾਂ ਕਿ ਬਹੁਤ ਭਿਆਨਕ ਅੰਕੜਾ ਜਿਹੜਾ ਪਾਕਿਸਤਾਨ ਦੇ ਵਿੱਚ ਜ਼ੇਰੇ ਚਰਚਾ ਹੈ ਜੀ। ਹਾਲਾਂਕਿ ਜੇ ਆਪਾਂ ਤਸਵੀਰਾਂ ਨੂੰ ਵੀ ਵੇਖੀਏ ਤਾਂ ਉਹ ਵਾਕਿਆ ਜਿਹੜੀ ਉਹ ਸੀਗੀ ਬੋਟ ਬਹੁਤ ਭਰੀ ਪਈ ਆ, ਨੂੜ ਕੇ ਤੇ ਤੂੜ ਕੇ ਜਿੱਦਾਂ ਕਿਸੇ ਨੂੰ ਤੁੰਨਿਆ ਹੁੰਦਾ ਹੈ, ਏਦਾਂ ਉਹ ਹਾਲਾਤ ਹੋਏ ਪਏ ਸੀਗੇ। ਖੈਰ UN ਦੇ ਮੁਤਾਬਕ ਵੀ ਗਿਣਤੀ ਇਹਨਾਂ ਨੇ 400 ਤੋਂ 750 ਦੱਸੀ ਆ। ਇਸੇ ਤਰ੍ਹਾਂ ਗਾਰਜੀਅਨ ਨੇ ਵੀ ਕੁਝ ਬਚੇ ਜਿਹੜੇ ਸੀਗੇ ਉਹਨਾਂ ਦੇ ਹਵਾਲੇ ਦੇ ਨਾਲ ਇਹ ਖਬਰ ਦਿੱਤੀ ਆ ਕਿ ਬਈ ਜਿਹੜੇ ਪਾਕਿਸਤਾਨੀ ਸੀ ਇਹਨਾਂ ਨੂੰ ਜੋ ਥਰੜਾ ਏਰੀਆ ਹੁੰਦਾ ਡੌਕ, ਉਹਦੇ ਵਿੱਚ ਭੇਜ ਦਿੱਤਾ ਗਿਆ ਸੀ ਜਿੱਥੋਂ ਬਚਣ ਦੀ ਉਮੀਦ ਬੜੀ ਘੱਟ ਹੁੰਦੀ ਆ। ਤਾਂ ਹੁਣ ਇਹਨਾਂ ਨੇ ਜਦੋਂ ਇਹ ਸਾਰਾ ਕੁਝ ਵਾਪਰ ਗਿਆ ਤਾਂ ਪਾਕਿਸਤਾਨ ਦੇ ਵਿੱਚ ਫੜੋ ਫੜਾਈ ਕੀਤੀ ਹੈ। ਤੇ ਜਿਹੜੇ ਇਹ ਮਨੁੱਖੀ ਤਸਕਰ ਹੁੰਦੇ ਆ, ਜਿਵੇਂ ਫੀਮ ਦੇ ਤਸਕਰ, ਚਿੱਟੇ ਦੇ ਤਸਕਰ, ਉਦਾਂ ਹੀ ਮਨੁੱਖਾਂ ਦੇ ਵੀ ਤਸਕਰ ਹਨ ਅੱਜ ਕੱਲ੍ਹ। ਤਾਂ ਇਹਨਾਂ ਤਸਕਰਾਂ ਦੀ ਜਿਹੜੀ ਫੜੋ ਫੜਾਈ ਕੀਤੀ ਹੈ ਤਾਂ ਹੁਣ ਤੱਕ ਦੱਸਦੇ ਆ ਕਿ 9 ਗ੍ਰਿਫਤਾਰੀਆਂ ਹੋਈਆਂ ਨੇ ਤੇ ਯੂਰਪ ਨੂੰ ਇਹ ਪਹੁੰਚਾ ਰਹੇ ਸੀਗੇ। ਦੇਖੋ ਜਿਹੜੀ ਗੱਲ ਹੈ ਨਾ ਸੰਕਟ ਵਾਲੀ ਜਿਹੜੀ ਮੈਂ ਕਰਦਾ ਪਿਆ ਸਾਂ, ਉਹ ਇਹੋ ਹੀ ਆ ਕਿ ਦੇਖੋ ਜਿੱਦਾਂ ਹੁਣ ਆਪਣੇ ਇੱਧਰ ਬਹੁਤ ਲੋੜਵੰਦ ਲੋਕ ਆ, ਉਹਨਾਂ ਨੂੰ ਕਈ ਵਾਰ ਪੁਚਲਾ ਲਿਆ ਜਾਂਦਾ ਹੈ, ਕਈ ਵਾਰ ਕਿਸੇ ਹੋਰ ਥਾਂ ਤੇ ਜਾ ਕੇ ਫਸਾ ਦਿੱਤਾ ਜਾਂਦਾ ਹੈ, ਬਥੇਰਾ ਕੁਛ ਚੱਲੀ ਜਾਂਦਾ ਹੈ। ਤਾਂ ਏਦਾਂ ਇੱਧਰ ਵੀ ਪਾਕਿਸਤਾਨ 'ਚ ਵੀ ਜੇ ਦੇਖੋਗੇ ਤੁਸੀਂ ਤਾਂ ਇਸ ਵੇਲੇ ਖਾਸ ਤੌਰ ਤੇ ਜਿਹੜਾ POK ਆ ਤਾਂ ਉੱਥੇ ਦੀ ਜਨਤਾ ਬਹੁਤ ਕੰਮਕਾਰ ਤੋਂ ਆ ਰਹੀ ਆ। ਤਾਂ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਆ ਉਹ ਫਿਰ ਕੁਛ ਨਾ ਕੁਛ ਹਿੰਮਤ ਮਾਰ ਕੇ ਵਿੱਚ ਵੱਟ ਕੇ ਤੇ ਉਧਰ ਨੂੰ ਨਿਕਲ ਜਾਂਦੇ ਆ। ਤਾਂ ਉਹ ਜਿਹੜੇ ਏਜੰਟ ਆ ਤੁਹਾਨੂੰ ਪਤਾ ਹੀ ਆ, ਉਹ ਕਹਿ ਦਿੰਦੇ ਆ ਕਿ ਚਲੋ ਆ ਜਾਓ ਤੁਸੀਂ, ਇੱਕ ਵਾਰੀ ਇੱਥੇ ਯੂਰਪ 'ਚ ਐਂਟਰੀ ਹੋ ਗਈ ਤੁਹਾਡੀ ਤੇ ਜ਼ਿੰਦਗੀ ਬਣ ਜਾਏਗੀ, ਇੰਨੇ ਲੱਖ ਰੁਪਈਆ ਤੁਹਾਡਾ ਲੱਗਣਾ ਹੈ, ਤੁਸੀਂ ਇੱਕ ਵਾਰੀ ਐਂਟਰੀ ਮਾਰ ਲਈ ਉੱਥੇ ਤੇ ਚਲੋ ਕੰਮ ਜਿਹੜਾ ਉਹ ਠੀਕ ਠਾਕ ਹੋ ਜਾਏਗਾ। ਇਹ ਸਬਜ਼ ਬਾਗ ਹੁੰਦੇ ਆ। ਤਾਂ ਗੱਲ ਇਹ ਆ ਕਿ ਚਲੋ ਕੁਛ ਲੋਕ ਜਾਂਦੇ ਵੀ ਆ, ਕੁਛ ਇਸ ਤਰ੍ਹਾਂ ਵੜਦੇ ਵੀ ਆ। ਤਾਂ ਪਰ ਜਿਹੜੇ ਲੋਕ ਇਸ ਤਰ੍ਹਾਂ ਫਸ ਜਾਣ ਜਾਂ ਇਸ ਤਰ੍ਹਾਂ ਫਿਰ ਤਰਾਸਦੀ ਦਾ ਸ਼ਿਕਾਰ ਹੋ ਜਾਣ ਤੇ ਕੀ ਕਹਿ ਸਕਦੇ ਆ। ਤਾਂ ਖੈਰ ਇਹ ਹੁਣ ਪਾਕਿਸਤਾਨ ਵਾਲੇ ਖੁੱਲ ਕੇ ਤਾਂ ਨਹੀਂ ਕੁਛ ਦੱਸ ਰਹੇ ਕਿ ਬੰਦੇ ਜਿਹੜੇ ਜ਼ਿਆਦਾਤਰ ਸਨ ਇਹ ਕਿੱਥੋਂ ਦੇ ਆ, ਪਰ ਸਮਝਿਆ ਜਾਂਦਾ ਕਿ ਇਹ ਜਿਹੜਾ
POK ਆ, ਉੱਥੇ ਹੋ ਸਕਦਾ ਕਿ ਉੱਥੋਂ ਦੀ ਗਿਣਤੀ ਜ਼ਿਆਦਾ ਹੋਵੇ। ਤਾਂ ਖੈਰ ਇਹ ਸਾਰਾ ਕੁਝ ਜਿਹੜਾ ਹੈ ਉਹ ਵਾਪਰਿਆ, ਬਹੁਤ ਹੀ ਭਿਆਨਕ ਆ, ਬਹੁਤ ਹੀ ਕਹਿ ਲਓ ਕਿ ਦਿਲ ਨੂੰ ਹਲੂਣਨ ਵਾਲਾ ਹੈ। ਤੋ ਇਹ ਮਨੁੱਖੀ ਸਮਗਲਿੰਗ ਜਿਹੜੀ ਹੈ ਇਹ ਇਕੱਲੇ ਭਾਰਤ ਜਾਂ ਪਾਕਿਸਤਾਨ 'ਚ ਨਹੀਂ, ਬਹੁਤ ਸਾਰੇ ਮੁਲਕਾਂ ਦੇ ਵਿੱਚ ਚੱਲੀ ਜਾਂਦੀ ਆ। ਤਾਂ ਜੀ ਇਹ ਪੈਸੇ ਲਈ ਕਹਿ ਸਕਦੇ ਹਾਂ ਆਪਾਂ ਕਿ ਸਾਰਾ ਕੁਛ ਆ, ਕੋਈ ਪੈਸੇ ਲਈ ਬਾਹਰ ਜਾਣਾ ਚਾਹੁੰਦਾ ਤੇ ਕੋਈ ਉਸੇ ਪੈਸੇ ਲਈ ਬਾਹਰ ਜਾਣ ਵਾਲਿਆਂ ਦਾ ਸ਼ੋਸ਼ਣ ਕਰਦਾ ਤੇ ਕਈ ਵਾਰ ਇਸ ਤਰ੍ਹਾਂ ਮੌਤ ਦੇ ਮੂੰਹ 'ਚ ਵੀ ਧੱਕ ਦਿੰਦਾ ਹੈ। ਹੈਲੋ, ਹੈਲੋ, ਹੈਲੋ। हेलो। ਹੈਲੋ। जी मिंटू जी सुन पा रहे हो? ਹਾਂਜੀ ਹਾਂਜੀ, ਬੜੇ ਚਿਰ ਬਾਅਦ ਸੁਣ ਪਾ ਰਹੇ ਹਾਂ ਜੀ। जी जी तकनीकी समस्या के कारण माफी चाहांगे। सो अगली खबर के नाल वधिया मिंटू जी। ਹਾਂਜੀ 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 ਹਾਂਜੀ, ਬਸ जी ਇਹੀ ਖਬਰ ਤਾਂ ਹੁਣ ਇਹੀ ਹੈ ਕਿ जी ਜਿਹੜਾ ਮਤਲਬ ਕਿ ਹੈਗਾ ਸੀਗਾ ਇਸ ਬੋਟ ਦਾ ਮਾਲਕ, ਉਹ ਤਾਂ ਕਹਿੰਦਾ ਕਿ ਡੁੱਬਣ ਦੇ ਖਤਰੇ ਦੇ ਵਿੱਚ ਅਸੀਂ ਕੋਸਟ ਗਾਰਡ ਨੂੰ ਅਪਰੋਚ ਕੀਤਾ ਸੀਗਾ। ਲੌਗ ਬੁੱਕ 'ਚ ਵੀ ਤੁਸੀਂ ਦੇਖ ਸਕਦੇ ਆ। ਤਾਂ ਜਿਹੜਾ ਕੋਸਟ ਗਾਰਡ ਸੀਗਾ ਉਹਨਾਂ ਦਾ ਹੈਲੀਕਾਪਟਰ ਖਾਣ ਦਾ ਤੇ ਪੀਣ ਦਾ ਕੋਈ ਮਾੜਾ ਮੋਟਾ ਪਾਣੀ ਪੂਣੀ ਦੇ ਕੇ ਵਾਪਸ ਚਲਾ ਗਿਆ, ਯਾਨੀ ਗ੍ਰੀਸ ਤੇ ਵੀ ਲਾਪਰਵਾਹੀ ਦਾ ਦੋਸ਼ ਹੈ ਜੀ। जी जी। ਸੋ ਮਿੰਟੂ ਜੀ ਅਗਲੀ ਖਬਰ ਪੰਜਾਬ ਕੈਬਨਿਟ ਦੇ ਨਾਲ ਜੁੜੀ ਹੋਈ ਹੈ। ਅੱਜ ਕਈ ਅਹਿਮ ਫੈਸਲੇ ਲਏ ਨੇ ਤੇ ਇੱਕ ਫੈਸਲੇ ਤੇ ਤੱਕ ਚਰਚਾ ਵੀ ਕਾਫੀ ਹੋ ਰਹੀ ਹੈ, ਕਾਫੀ ਰੌਲਾ ਪੈ ਗਿਆ ਹੈ। ਪਾਇਓ ਤਾਂ ਜਰਾ ਚਾਨਣਾ। ਦੇਖੋ, ਕੈਬਨਿਟ ਦੇ ਜਿਹੜੇ ਅੱਜ ਫੈਸਲੇ ਲਏ ਉਹਨਾਂ ਦੇ ਵਿੱਚ ਕਈ ਫੈਸਲੇ, ਜਿੱਦਾਂ ਤੁਸੀਂ ਕਿਹਾ, ਤਾਂ ਸਭ ਤੋਂ ਵੱਡਾ ਫੈਸਲਾ ਇਹੀ ਕਿ ਬਈ ਅਸੀਂ ਕੱਲ ਨੂੰ ਲੈ ਕੇ ਆਵਾਂਗੇ ਇੱਕ ਸੋਧ ਐਕਟ, ਤੇ ਜਿਹਦੇ ਵਿੱਚ ਜਿਹੜੀ ਗੁਰਬਾਣੀ ਆ ਉਹਨੂੰ ਫ੍ਰੀ ਆਫ ਕਾਸਟ ਪ੍ਰਸਾਰਣ ਦਾ ਜਿਹੜਾ ਨਾ ਉਹ ਜ਼ਰੂਰੀ ਬਣਾ ਦਿਆਂਗੇ। ਤਾਂ ਇਸ ਤੋਂ ਬਾਅਦ ਫਿਰ ਵਿਵਾਦ ਜਿਹੜਾ ਉਹ ਸੰਭਾਵੀ ਤੌਰ ਤੇ ਤੈਅ ਸੀਗਾ, ਉਹ ਹੋਇਆ ਵੀ ਆ। ਤਾਂ ਇਸ ਵੇਲੇ ਬਹਿਸ ਮੁਬੈਸਾ ਹੁਣ ਇਸੇ ਗੱਲ ਨੂੰ ਲੈ ਕੇ ਹੈ ਕਿ ਕੀ ਇਹ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਇੱਕ ਉਹਦਾ ਤਕਨੀਕੀ ਤੇ ਕਾਨੂੰਨੀ ਪੱਖ ਆ, ਦੂਸਰਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਮਾਮਲਿਆਂ ਦੇ ਵਿੱਚ ਸਿੱਧਾ ਸਰਕਾਰ ਦਾ ਦਖਲ, ਇਹਦੇ ਤੇ ਵੀ ਬਹੁਤ ਜ਼ਬਰਦਸਤ ਬਹਿਸ ਛਿੜੀ ਹੋਈ ਆ। ਐਕਚੁਅਲ 'ਚ ਕੱਲ ਨੂੰ ਜਦੋਂ ਇਹ ਆਏਗਾ ਫਿਰ ਉਸ ਤੋਂ ਬਾਅਦ ਗੱਲਾਂ ਖੁੱਲਣਗੀਆਂ ਕਿ ਕੀ ਇਹ ਤਰਮੀਮ ਲੈ ਕੇ ਆਏ ਨੇ ਜਾਂ ਪੂਰੇ ਦਾ ਪੂਰਾ ਐਕਟ ਲੈ ਕੇ ਆਉਂਦੇ ਨੇ। ਤੇ ਜੇ ਐਕਟ ਆਉਂਦਾ ਤਾਂ ਉਹ ਸਟੇਟ ਐਕਟ 'ਚ ਤਬਦੀਲ ਹੋਏਗਾ। ਤਾਂ ਸਟੇਟ ਐਕਟ 'ਚ ਮੰਨ ਲਓ ਲੈ ਆਉਂਦੀ ਆ ਜੀ ਜੀ ਸਰਕਾਰ, ਇਹਦਾ ਮਤਲਬ ਹੈ ਜੀ ਕਿ ਫਿਰ ਉਹ ਗਾਂ ਵੀ ਜਿਹੜੀ SGPC ਬੋਡੀ ਹੈ ਤਾਂ ਇਹਦੇ ਵਿੱਚ ਉਹ ਸਿੱਧਾ ਦਖਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਪਾਉਣਾ ਸ਼ੁਰੂ ਕਰ ਦੇਗੀ। ਤਾਂ ਜੀ ਜਿਹੜਾ ਇਤਿਹਾਸ ਦੇ ਵਿੱਚ ਜਵਾਹਰ ਲਾਲ ਨਹਿਰੂ, ਮਾਸਟਰ ਤਾਰਾ ਸਿੰਘ ਦਾ ਜਿਹੜਾ ਪੈਕਟ ਕਹਿ ਲਓ ਜਾਂ ਸਮਝੌਤਾ ਕਹਿ ਲਓ, ਤਾਂ ਉਹਦਾ ਜੋ ਹੁਣ ਤੱਕ ਪਾਲਣ ਹੁੰਦਾ ਆ ਕਿ ਬਈ ਸਿੱਖਾਂ ਦੇ ਮਾਮਲਿਆਂ 'ਚ ਗਾਂ ਨਹੀਂ ਵਧਣਾ। ਹਾਂ, ਜੇ ਉਹਨਾਂ ਨੂੰ ਕੋਈ ਜ਼ਰੂਰਤ ਹੈ ਤਰਮੀਮ ਕਰਵਾਉਣੀ ਆ ਤਾਂ ਉਹ ਲਿਖ ਕੇ ਭੇਜਣ ਤੇ ਅਸੈਂਬਲੀ ਜਾਂ ਪਾਰਲੀਮੈਂਟ ਕਰੇਗੀ। ਤਾਂ ਇਹ ਹੁਣ ਕੱਲ ਪਤਾ ਲੱਗੂਗਾ। ਇਹ ਅੱਜ ਤਾਂ ਜਾਬਾਂ ਦੇ ਭੇੜ ਹੋਏ ਨੇ। ਮੁੱਖ ਮੰਤਰੀ ਸਾਹਿਬ ਨੇ ਦੱਸ ਦਿੱਤਾ ਕਿ ਅਸੀਂ ਦੇਖੋ ਜੀ ਕੱਲ ਨੂੰ ਲਿਆਵਾਂਗੇ, ਤੇ ਸਾਡਾ ਮੁੱਖ ਮੰਤਵ ਇਹੋ ਆ ਕਿ ਜੋ ਵੀ
ਪ੍ਰਸਾਰਣ ਹੋਣਾ ਹੈ ਗੁਰਬਾਣੀ ਦਾ, ਉਹਦਾ ਕੋਈ ਮੁੱਲ ਨਹੀਂ ਲਿਆ ਜਾ ਸਕਦਾ ਤੇ ਹਰੇਕ ਵਾਸਤੇ ਉਪਲਬਧ ਹੋਏਗਾ। ਪਰ ਦੂਸਰੇ ਪਾਸੇ ਐਚਈਪੀਸੀ ਕਹਿੰਦੀ ਹੈ ਕਿ ਸਿੱਧਾ ਸਿੱਖ ਮਾਮਲਿਆਂ ਦੇ ਵਿੱਚ ਦਖਲ ਆ ਤੇ ਇਹ ਜਿਹੜਾ ਐਕਟ ਆ ਉਹ ਬਿਲਕੁਲ ਗੈਰ ਕਾਨੂੰਨੀ ਹੈ, ਕਿਉਂਕਿ ਕੇਂਦਰੀ ਐਕਟ ਦੇ ਵਿੱਚ ਇਸ ਤਰ੍ਹਾਂ ਤੁਸੀਂ ਅਮੈਂਡਮੈਂਟ ਨਹੀਂ ਲਿਆ ਸਕਦੇ, ਯਾਨੀ ਸੋਧ ਨਹੀਂ ਲਿਆ ਸਕਦੇ, ਜਾਂ ਤਾਂ ਪੂਰੇ ਦਾ ਪੂਰਾ ਐਕਟ ਆਏਗਾ। ਤਾਂ ਇਹ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਤਕਨੀਕੀ ਪੱਖ ਤੋਂ ਬਹਿਸ ਦਾ ਵਿਸ਼ਾ। ਦੂਜਾ ਇੱਕ ਵੱਡਾ ਫੈਸਲਾ ਜਿਹੜਾ ਕਿ ਅਣਗੌਲਿਆ ਰਹਿ ਗਿਆ, ਵੈਸੇ ਤਾਂ ਦੇਖੋ ਇਸ ਮੁੱਦੇ ਦੇ ਹੇਠ ਜਿਹੜੇ ਅਸਲ ਮੁੱਦੇ ਆ ਉਹ ਫੇਰ ਲੋਕ ਛਿਪ ਜਾਣੇ ਆ। ਗੱਲ ਇਹ ਆ ਕਿ ਦਰਅਸਲ ਹੁਣ ਇਹ ਧਾਰਮਿਕ ਮਸਲਾ ਹੈ ਤੇ ਮੈਂ ਤਾਂ ਕਹਿੰਦਾ ਕਿ ਐਸਜੀਪੀਸੀ ਜੇ ਚੰਗੀ ਹੁੰਦੀ ਤੇ ਬਈ ਵੈਸੇ ਤਾਂ ਚੰਗੀ ਆ, ਜੇ ਉਹਨੂੰ ਚਲਾਉਣ ਵਾਲੇ ਉਹ ਆਪਦਾ ਚੈਨਲ ਲੈ ਆਉਂਦੇ ਤਾਂ ਹੁਣ ਤੱਕ ਇਹ ਰੇੜਕਾ ਹੀ ਖਤਮ ਹੋ ਜਾਂਦਾ, ਜਾਂ ਸੁਖਬੀਰ ਸਿੰਘ ਬਾਦਲ ਜਿੱਦਣ ਮੰਨੇ ਸੀ ਕਿ ਪੀਟੀਸੀ ਮੇਰਾ ਹੈ, ਉਦਣ ਹੀ ਉਹ ਸਰੈਂਡਰ ਕਰ ਦਿੰਦੇ ਆਪਣੇ ਅਧਿਕਾਰ, ਜਾਂ ਇੱਕ ਚੈਨਲ ਹੀ ਦੇ ਦਿੰਦੇ ਉਹਨਾਂ ਨੂੰ, ਫਿਰ ਹੋਰ ਕੀ ਆਖਰ ਆਉਣ ਲੱਗੀ ਸੀ ਬਤੇਰਾ ਕੁਛ ਹੈਗਾ। ਤਾਂ ਆ ਨੌਬਤ ਨਾ ਆਉਂਦੀ। ਪਰ ਦੂਜੇ ਪਾਸੇ ਯਾਨੀ ਇਸ ਧਾਰਮਿਕ ਮਾਮਲੇ ਦੇ ਦਖਲ ਕਹਿ ਲਓ, ਜਾਂ ਹੁਣ ਇਹ ਕਹਿ ਲਓ ਕਿ ਜਿਹੜੀ ਇਹ ਬਹਿਸ ਚੱਲ ਰਹੀ ਹੈ ਜਾਂ ਸੋਧ ਆ, ਇਹਨੂੰ ਜੇ ਛੱਡ ਕੇ ਆਪਾਂ ਦੇਖੀਏ ਹੋਰ ਵੀ ਮੁੱਦੇ ਬਹੁਤ ਅਹਿਮ ਸੀਗੇ ਜਿਨ੍ਹਾਂ ਤੇ ਚਰਚਾ ਨਹੀਂ ਹੋਈ। ਹੁਣ ਜਿਵੇਂ ਐਨਆਰਆਈ ਦੀ ਕੋਠੀ, ਉਹਦੇ ਚ ਦੇਖ ਲਓ ਕਿੱਦਾਂ ਯੂ ਟਰਨ ਵੱਜ ਰਹੇ ਆ। ਪਰ ਸਭ ਤੋਂ ਵੱਡਾ ਅੱਜ ਚਰਚਾ ਦਾ ਵਿਸ਼ਾ ਇਹੋ ਬਣਿਆ ਰਿਹਾ। ਦੂਸਰਾ ਇੱਕ ਹੋਰ ਫੈਸਲਾ ਬੜਾ ਮਹੱਤਵਪੂਰਨ ਹੋਇਆ, ਜਿਹਦੇ ਤੇ ਮੇਰੇ ਖਿਆਲ ਦੇ ਨਾਲ ਕਿਸੇ ਵਿਰਲੇ ਟਾਵੇਂ ਪੰਜਾਬੀ ਦੀ ਨਜ਼ਰ ਗਈ ਹੋਏਗੀ ਕਿ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਤੇ ਇਹਨਾਂ ਨੇ ਯਾਨੀ ਭਰਤੀ ਤੇ ਕਹਿ ਲਓ ਕਿ ਮੋਹਰ ਲਾ ਦਿੱਤੀ ਹੈ, ਪੋਸਟਾਂ ਕੱਢੀਆਂ ਗਈਆਂ ਨੇ। ਪਰ ਇਹਦੇ ਵਿੱਚ ਇਹਨਾਂ ਨੇ 37 ਤੋਂ ਵਧਾ ਕੇ ਜਿਹੜੀ ਉਮਰ ਹੱਦ ਹੈ ਉਹ 42 ਕਰ ਦਿੱਤੀ, 42। ਤੇ ਅਸੀਂ ਲੰਬੇ ਸਮੇਂ ਤੋਂ ਮੰਗ ਕਰਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਰਹੇ ਨੇ ਰਾਜਸੀ ਤੌਰ ਤੇ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਕੋਵਿਡ ਦੇ ਵਿੱਚ ਸਾਡੇ 2 ਸਾਲ ਬਰਬਾਦ ਹੋਏ ਆ, ਕਿ ਜਿਵੇਂ ਲਾਗਲੇ ਰਾਜਾਂ ਦੇ ਉਮਰ ਹੱਦ ਜਿਹੜੀ ਆ 40 42 ਇਦਾਂ ਹੈ, ਉੱਤੇ ਆ, ਤਾਂ ਉਹਦਾ ਸਾਨੂੰ ਵੀ ਆਪਣੇ ਇਹ ਜਿਹੜੇ ਓਵਰਏਜਡ ਆ ਇਹਨਾਂ ਨੂੰ ਇੱਕ ਦੇਣੀ ਚਾਹੀਦੀ ਆ, ਇੱਕ ਰਿਆਇਤ ਦੇਣੀ ਚਾਹੀਦੀ ਆ। ਤਾਂ ਇਹਨਾਂ ਨੇ ਇਸ ਭਰਤੀ ਚ ਤੇ 37 ਤੋਂ ਵਧਾ ਕੇ 42 ਕਰ ਦਿੱਤੀ ਆ। ਪਰ ਮੇਰੇ ਖਿਆਲ ਦੇ ਨਾਲ ਮੰਗ ਇਹ ਹੋਣੀ ਚਾਹੀਦੀ ਸੀ ਕਿ ਓਵਰਆਲ ਜਿਹੜੀ ਹੈ ਉਮਰ ਹੱਦ ਵਧਾਈ ਜਾਂਦੀ। ਇਹਦੇ ਤੇ ਕਿਸੇ ਨੇ ਇੱਕ ਮਤਲਬ ਕਿ ਰਚਕ ਮਾਤਰ ਵੀ ਚਰਚਾ ਨਹੀਂ ਕੀਤੀ। ਸਿਰਫ ਤੇ ਸਿਰਫ ਇਹ ਆ ਕਿ ਬਈ ਉਹ ਕੋਈ ਐਸਜੀਪੀਸੀ ਵੱਲ ਖਲੋਤਾ ਹੈ ਤੇ ਕੋਈ ਸਰਕਾਰ ਵੱਲ ਖਲੋਤਾ ਹੈ। ਦੋਵਾਂ ਧਿਰਾਂ ਚ ਵੰਡੇ ਪੰਜਾਬੀ ਜਿਹੜੇ ਆ, ਮਤਲਬ ਕਿ ਉਹ ਇੱਕ ਧਾਰਮਿਕ ਮਾਮਲੇ ਦੇ ਵਿੱਚ, ਜਿਹਦਾ ਮੈਂ ਤਾਂ ਮੰਨਦਾ ਕਿ ਸਿੱਖ ਕੌਮ ਦਾ ਆਪਣਾ ਮਸਲਾ ਹੈ, ਉਹ ਦੇਖਣ ਉਹਨਾਂ ਤੇ ਹੀ ਛੱਡਣਾ ਚਾਹੀਦਾ ਹੈ ਕਿ ਉਹਨਾਂ ਨੂੰ ਲੈ ਕੇ ਨਾਲ ਜੋ ਵੀ ਹੈ ਜਿਸ ਤਰੀਕੇ ਨਾਲ ਵੀ ਇਹ ਨਿਬੇੜਾ ਹੁੰਦਾ, ਚਲੋ ਠੀਕ ਹੈ ਵੀ ਜ਼ਰੂਰੀ ਹੈ ਮੁੱਦਾ। ਪਰ ਇਸ ਤਰ੍ਹਾਂ ਦੇ ਅਹਿਮ ਮੁੱਦੇ ਤੇ ਚਰਚਾ ਨਾ ਹੋਣੀ ਮੀਡੀਆ ਦੇ ਵਿੱਚ, ਮੈਂ ਸਮਝਦਾ ਕਿ ਬਹੁਤ ਹੀ ਸਾਡੇ ਵਾਸਤੇ ਇਹ ਨਿਰਾਸ਼ਾਜਨਕ ਗੱਲ ਆ ਕਿ ਇੱਕ ਮੁੱਦੇ ਤੇ ਇੰਨੀ ਭਖਵੀਂ ਬਹਿਸ ਤੇ ਇੱਕ ਮੁੱਦੇ ਤੇ ਜਿਹਦੇ ਨਾਲ ਰੁਜ਼ਗਾਰ ਇਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੁੰਦਾ ਹੈ, ਉਹਦੇ ਤੇ ਗੱਲ ਨਾ ਕਰਨੀ ਥੋੜਾ ਅਫਸੋਸਨਾਕ ਜਿਹਾ ਲੱਗਦਾ ਹੈ। जी जी, ये तो है। सो अगे चलिए गल आप सरकार दी करिए। 1 करोड़ी चाह पानी की है जी, ਇਹਦਾ ਬੜਾ ਚਰਚਾ ਜੀ। ਹਾਂਜੀ ਦੇਖੋ, ਇਹ ਇੱਕ ਆਰਟੀਆਈ ਅਸੀਂ ਹਾਸਲ ਕੀਤੀ ਸੀ, ਉਹਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਜੋ ਇਹਨਾਂ ਨੇ 1 ਅਪ੍ਰੈਲ 2022 ਤੋਂ ਲੈ ਕੇ 31 ਮਾਰਚ 2023 ਤੱਕ ਜੋ ਇਹ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸੈਕਟਰੀਏਟ ਦੇ ਵਿੱਚ ਜਿਹੜੀਆਂ ਬੈਠਕਾਂ ਮੀਟਿੰਗਾਂ ਹੋਈਆਂ, ਤਾਂ ਉਹਦੇ ਵਿੱਚ ਜੋ ਚਾਹ ਪਾਣੀ ਹੈ, ਪਕੌੜਾ ਸ਼ਕੌੜਾ ਹੈ, ਤਾਂ ਉਹ ਤਕਰੀਬਨ 1 ਕਰੋੜ ਦਾ ਹੈ। 1 ਕਰੋੜ ਦਾ 70 ਲੱਖ ਰਿਹਾਇਸ਼ ਤੇ ਖਰਚਾ ਹੈ ਤੇ 30 ਲੱਖ ਸੈਕਟਰੀਏਟ ਦੇ ਵਿੱਚ। ਵੈਸੇ ਕਮਾਲ ਦੀ ਗੱਲ ਇਹ ਆ ਕਿ ਜਿੱਥੋਂ ਤੱਕ ਰਿਹਾਇਸ਼ ਤੇ ਜੋ ਵੀ ਸਰਵ ਹੋਇਆ ਉਹਦਾ ਸਾਰਾ ਡਿਟੇਲਡ ਬਿੱਲ ਹੈ। ਪਾਣੀ ਕਿੰਨੇ ਬਾਕਸ ਆ, ਹਾਈ ਟੀ ਕਿੰਨੇ ਦੀ ਆ, ਗ੍ਰੀਨ ਟੀ ਕਿੰਨੇ ਦੀ ਆ, ਡਾਈਟ ਕੋਕ ਕਿੰਨੇ ਦਾ, ਨਾਰੀਅਲ ਪਾਣੀ ਕਿੰਨੇ ਦਾ, ਵਗੈਰਾ ਵਗੈਰਾ। ਪਰ ਦੂਏ ਪਾਸੇ ਜੋ ਸੈਕਟਰੀਏਟ ਦੇ ਬਿੱਲ ਦਿੱਤੇ ਆ ਸਾਨੂੰ, ਸੈਕਟਰੀਏਟ ਦੇ ਵਿੱਚ ਉਹਦੇ ਚ ਸਿੱਧਾ ਹੀ ਲਿਖਿਆ ਮਹੀਨੇ ਦਾ ਇੰਨਾ ਬਿੱਲ, ਮਹੀਨੇ ਦਾ ਇੰਨਾ ਬਿੱਲ, ਪਰ ਕੀ ਕੁਛ ਮੰਗਾਇਆ ਉਹਦਾ ਕੋਈ ਜ਼ਿਕਰ ਨਹੀਂ ਹੈ, ਉਹਦਾ ਕੋਈ ਜ਼ਿਕਰ ਨਹੀਂ ਹੈ। ਤਾਂ ਜਿਹੜੇ ਲੋਕ ਚੰਨੀ ਤੇ ਪਰੌਂਠਿਆਂ ਤੇ ਉਂਗਲਾਂ ਚੁੱਕਦੇ ਸਨ, ਜਿਹੜੇ ਲੋਕ ਬਾਦਲਾਂ ਨੂੰ ਮਜ਼ਾਕ ਕਰਿਆ ਕਰਦੇ ਸਨ, ਅੱਜ ਉਹਨਾਂ ਦੇ ਬਿੱਲ ਵੇਖ ਵੇਖ ਕੇ ਹਾਏ ਮੇਰਾ ਦਿਲ, ਹਾਏ ਮੇਰਾ ਦਿਲ ਹੋਣ ਡਈ ਆ ਕਿ ਬਈ ਆਮ ਆਦਮੀ ਪਾਰਟੀ ਦਾ ਰਾਜ ਤੇ ਉਹਦੇ ਵਿੱਚ ਵੀ ਇੰਨੀ ਜ਼ਿਆਦਾ ਬਈ ਖਰਚੀ, ਇੰਨੀ ਜ਼ਿਆਦਾ ਹੱਦੋਂ ਪਰੇ ਆ। ਇਹ ਬਹੁਤ ਵੱਡਾ ਬਿੱਲ ਬਣ ਜਾਂਦਾ ਜੇ ਆਪਾਂ ਦੇਖੀਏ ਚਾਹ ਪਕੌੜੇ ਦਾ, ਯਾਨੀ ਰਿਫਰੈਸ਼ਮੈਂਟ ਦਾ ਹੀ ਆ ਇਹ। ਤਾਂ ਖੈਰ ਇਹ
ਵੈਸੇ ਖਰਚਾ ਚਲੋ ਉਸ ਖਰਚੇ ਦੇ ਮੁਕਾਬਲੇ ਤੇ ਕੁਝ ਵੀ ਨਹੀਂ, ਜਿਹੜਾ ਜਹਾਜ਼ ਉੱਡਿਆ ਫਿਰਦਾ ਹੈ, ਜਿਹਦੇ ਤੇ ਅੱਜ ਵੀ ਵਿਰੋਧੀਆਂ ਨੇ ਸਵਾਲ ਚੁੱਕੇ ਆ ਕਿ ਜਾਣਾ ਗੰਗਾ ਨਗਰ ਹੁੰਦਾ ਹੈ ਤੇ ਪਹਿਲਾਂ ਇੱਥੋਂ ਜਹਾਜ਼ ਉੱਡਦਾ ਹੈ, ਉਹ ਦਿੱਲੀ ਨੂੰ ਜਾਂਦਾ ਪਰਾਂ ਨੂੰ, ਤੇ ਦਿੱਲੀ ਤੋਂ ਉੱਥੇ ਲੈ ਕੇ ਆਪਦੇ ਬੌਸ ਨੂੰ ਬਿਠਾ ਕੇ ਤੇ ਇੱਧਰ ਆ ਜਾਂਦਾ ਮੁੱਖ ਮੰਤਰੀ ਗੰਗਾ ਨਗਰ ਵੱਲ। ਤੇ ਜਿਹੜਾ ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ, ਉਹ ਕਹਿੰਦਾ ਮੁੱਖ ਮੰਤਰੀ ਤੇ ਬੜੇ ਵੇਖੇ ਸਨ, ਪਰ ਕੋਈ ਮੁੱਖ ਮੰਤਰੀ ਐ ਕਿਸੇ ਮੁੱਖ ਮੰਤਰੀ ਦਾ ਪਾਇਲਟ ਹੀ ਲੱਗ ਜਾਵੇ, ਇਹ ਪਹਿਲੀ ਵਾਰ ਵੇਖਣ ਡਏ ਆ। ਇਹ ਖਰਚਾ ਉਸ ਤੋਂ ਵੀ ਬਹੁਤ ਜ਼ਿਆਦਾ ਗਾਂਹ ਦਾ, ਤੇ ਇਹ ਜਿਹੜਾ ਸਾਡੇ ਸਿਰ ਦੇ ਵਿੱਚ ਊਂ ਹੀ ਬਿਨਾਂ ਗੱਲ ਤੋਂ ਹੀ ਜਿਹੜਾ ਹੈ ਨਾ ਉਹ ਪਾਇਆ ਜਾ ਰਿਹਾ। ਜੀ ਜੀ, ਇਹ ਤਾਂ ਹੈ। ਸੋ ਫਾਲਤੂ ਦੇ ਜਿਹੜੇ ਖਰਚੇ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹਨਾਂ ਦਾ ਹਿਸਾਬ ਬਾਅਦ ਦੇ ਵਿੱਚ ਜਦੋਂ ਲਾਂਭੇ ਹੋ ਜਾਂਦੇ ਕੁਰਸੀ ਤੋਂ, ਫੇਰ ਪੁੱਛਣ ਵਾਲੇ ਬਹੁਤ ਆ ਜਾਂਦੇ, ਏਦਾਂ ਨਹੀਂ ਕੋਈ ਪੁੱਛਦਾ। ਸੋ ਹੁਣ ਗੱਲ ਹਮਦਰਦ ਸਾਹਿਬ ਦੀ ਕਰੀਏ। ਹਮਦਰਦ ਸਾਹਿਬ ਨੇ ਅੱਜ ਵੱਡਾ ਇਕੱਠ ਜਲੰਧਰ ਦੇ ਵਿੱਚ ਕੀਤਾ ਸੀ। ਕਹਿੰਦੇ ਇਹਨਾਂ ਦੇ ਜਿੰਨੇ ਵੀ ਪੰਜਾਬ ਭਰ ਚ ਪੱਤਰਕਾਰ ਨੇ ਸਾਰੇ ਹੀ ਪਹੁੰਚੇ ਹੋਏ ਸੀ, ਤੇ ਇਸ ਰੋਸ ਮਾਰਚ ਚ ਕੀ ਕੁਝ ਵਾਪਰਿਆ ਜੀ? ਹਾਂਜੀ ਦੇਖੋ, ਇਹਨਾਂ ਨੇ ਤੇ ਮੈਮੋਰੰਡਮ ਹੀ ਦੇਣਾ ਹੈ, ਤਾਂ ਇਹਨਾਂ ਨੇ ਰੋਸ ਮਾਰਚ ਕੀਤਾ ਤੇ ਦੇਸ਼ ਭਗਤੀ ਯਾਦਗਾਰ ਤੋਂ ਇਹਨਾਂ ਨੇ ਜਿਹੜਾ ਮਾਰਚ ਸੀਗਾ ਉਹ ਕਰ ਲਿਆ। ਡੀਸੀ ਦੇ ਦਫ਼ਤਰ ਤੱਕ ਗਏ, ਡੀਸੀ ਦੇ ਦਫ਼ਤਰ ਚ ਵੜ ਕੇ ਉੱਥੇ ਤੁਹਾਨੂੰ ਪਤਾ ਹੀ ਹੈ ਨੇਤਾ ਹੁੰਦੇ ਨੇ ਜਾਂ ਹੋਰ ਜਿਹੜੇ ਇਹਨਾਂ ਦੇ ਖਾਸ ਸਮਰਥਕ ਹੁੰਦੇ ਨੇ, ਉਹ ਫਿਰ ਉੱਥੇ ਤੁਹਾਨੂੰ ਪਤਾ ਕੁਝ ਗੱਲਾਂ ਬਾਤਾਂ ਹੁੰਦੀਆਂ, ਕੁਝ ਜੋ ਮੈਮੋਰੰਡਮ ਦੇ ਵਿੱਚ ਲਿਖਿਆ ਹੁੰਦਾ, ਮੰਗ ਪੱਤਰ ਦੇ ਵਿੱਚ ਲਿਖਿਆ ਹੁੰਦਾ, ਉਹ ਦੇ ਕੇ ਪ੍ਰੈਸ ਕਾਨਫਰੰਸ ਕਰਕੇ ਤੇ ਚਲੋ ਆਪੋ ਆਪਣੇ ਘਰੇ। ਪਰ ਇਹ ਮਾਮਲੇ ਤੇ ਜੇ ਤੁਸੀਂ ਵੇਖੋਗੇ ਤਾਂ ਹਾਲੇ ਵੀ ਜਿਹੜੇ ਹੈਗੇ ਨੇ ਸੀਐਮ ਸਾਹਿਬ, ਉਹ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ। ਉਹ ਅੱਜ ਵੀ ਜਾਣਕਾਰੀ ਤਾਂ ਦੇ ਰਹੇ ਸਨ ਕੈਬਨਿਟ ਦੇ ਫੈਸਲਿਆਂ ਦੀ, ਉਹ ਘੜੀ ਮੁੜੀ ਹਮਦਰਦ ਸਾਹਿਬ ਦੇ ਮਗਰ ਲੱਗ ਜਾਂਦੇ ਸਨ ਕਿ ਦੇਖੋ ਜੀ ਹਿਸਾਬ ਨਹੀਂ ਦਿੰਦੇ, ਇਹ ਕਹਿੰਦੇ ਪ੍ਰੈਸ ਤੇ ਹਮਲਾ, ਇਹ ਚੇਅਰਮੈਨ ਲਾਈਫ ਟਾਈਮ ਲਈ ਬਣ ਗਏ ਆ। ਮਤਲਬ ਕਿ ਮੋੜ ਘੋੜ ਕੇ ਗੱਲ ਉਧਰ ਨੂੰ ਲੈ ਜਾਂਦੇ ਸੀਗੇ। ਕਹਿੰਦੇ ਜੀ ਅਸੀਂ ਮਾੜਾ ਜਿਹਾ ਮਗਰ ਲੱਗੇ ਆ, ਭੱਜ ਕੇ ਗਏ ਚਲੇ ਕੋਰਟ ਦੇ ਵਿੱਚ, ਤੇ ਕੋਰਟ ਨੇ ਕਿਹਾ ਕਿ ਬਈ ਤੁਹਾਨੂੰ ਜਾਣਾ ਪਵੇਗਾ, ਇਹ ਹੁਣ ਆਉਂਦੇ ਨਹੀਂ ਹੈ ਤੇ ਕੋਈ ਗੱਲ ਨਹੀਂ, ਹੰਕਾਰ ਟੁੱਟੇਗਾ। ਜਿਵੇਂ ਉਹਨਾਂ ਨੇ ਕਿਹਾ ਨਾ ਹੰਕਾਰ ਟੁੱਟੇਗਾ, ਤੇ ਇਹ ਤੋਂ ਪਤਾ ਲੱਗਦਾ ਹੈ ਕਿ ਇੰਨੇ ਸਸਤੇ ਚ ਹਮਦਰਦ ਛੁੱਟੇਗਾ ਨਹੀਂ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਇਹ ਸੀਐਮ ਸਾਹਿਬ ਧਾਰ ਕੇ ਕਿਤੇ ਨਾ ਕਿਤੇ ਬੈਠੇ ਆ ਕਿ ਬਈ ਗੇਟ 'ਚ ਤਾਂ ਲਿਆਉਣਾ ਹੀ ਲਿਆਉਣਾ ਹੈ। ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਹ ਜਿਹੜਾ ਰੋਸ ਮਾਰਚ ਹੈ, ਇਹ ਆਪਣੀ ਥਾਂ ਤੇ ਚਲੋ ਹਰੇਕ ਬੰਦੇ ਨੂੰ ਹੈਗੀ ਆ, ਉਹਨੂੰ ਅਧਿਕਾਰ ਖੇਤਰ ਦੀ ਉਹਦੀ ਕਹਾਣੀ ਹੈ, ਜੋ ਮਰਜ਼ੀ ਉਹ ਆਪਦੇ ਬਚਾਅ ਵਾਸਤੇ ਵੀ ਕਰ ਸਕਦਾ, ਸਮਰਥਨ ਵਾਸਤੇ ਵੀ ਕਰ ਸਕਦਾ। ਪਰ ਗੱਲ ਤੇ ਵੇਖਣ ਵਾਲੀ ਇਹ ਹੈ ਕਿ ਜਦੋਂ ਸਾਰਾ ਕੁਝ ਜਿਹੜਾ ਹੈ ਉਹ ਦੇਖੋ ਹੋਇਆ, ਤੁਸੀਂ ਚੇਅਰਮੈਨ ਬਣੇ ਹੋ, ਤਾਂ ਮੈਂ ਵਾਰ-ਵਾਰ ਕਹਿ ਰਿਹਾ ਇਸ ਮੁੱਦੇ ਤੇ ਕਿ ਜਾਂਚ ਪੜਤਾਲ 'ਚ ਜੋ ਪੁੱਛਿਆ ਜਾਣਾ ਹੈ, ਜੋ ਦੱਸਿਆ ਜਾਣਾ, ਤੁਹਾਨੂੰ ਗ੍ਰਿਫਤਾਰੀ ਤੇ ਰਾਹਤ ਮਿਲੀ ਹੋਈ ਆ, ਰਾਹਤ ਮਿਲੀ ਹੋਈ ਆ, ਤਾਂ ਤੁਸੀਂ ਉਹਦਾ ਫਾਇਦਾ ਚੁੱਕ ਕੇ ਜੋ ਜਾਂਚ ਪੜਤਾਲ ਹੈ ਉਹਦੇ 'ਚ ਜੇ ਤੁਸੀਂ ਸ਼ਾਮਲ ਹੋਗੇ ਤਾਂ ਤਦ ਹੀ ਗੱਲ ਬਣਨੀ ਹੈ। ਕਿਉਂਕਿ ਜਾਂਚ ਪੜਤਾਲ 'ਚ ਗੁਰਪ੍ਰੀਤ ਜੀ ਕੋਈ ਨਹੀਂ ਬਚਾ ਸਕਦਾ ਹੁੰਦਾ ਤੁਹਾਨੂੰ ਜੀ, ਬਾਹਰ ਦੀ ਬਾਹਰ ਜ਼ਮਾਨਤ ਮਿਲ ਜੂਗੀ, ਸਾਰਾ ਕੁਛ ਹੈ, ਪਰ ਕੋਰਟ ਈਵਨ ਦੈਟ ਸੁਪਰੀਮ ਕੋਰਟ ਵੀ ਤੁਹਾਨੂੰ ਜਾਂਚ ਪੜਤਾਲ 'ਚੋਂ ਨਹੀਂ ਸ਼ਾਮਲ ਹੋਣ ਤੋਂ ਬਚਾ ਸਕਦੀ। ਸੋ ਉਹ ਤਾਂ ਹੋਣਾ ਹੀ ਚਾਹੀਦਾ। ਤਾਂ ਖੈਰ ਉਹ ਆਪਦੀ ਲਾਮਬੰਦੀ ਆਪਣੇ ਪਾਸੇ ਆ, ਕਿਉਂਕਿ ਜਦੋਂ ਤੁਸੀਂ ਇੱਕ ਐਸੀ ਟਰਸਟ ਦੇ ਚੇਅਰਮੈਨ ਬਣੇ ਹੋ ਜਿਹਦੇ ਵਿੱਚ 200 ਕਰੋੜ ਰੁਪਈਆ ਆਇਆ, ਤਾਂ ਬਈ ਹਿਸਾਬ ਦੇਣ 'ਚ ਕੀ ਅਰਜ਼ ਆ। ਪਰ ਗੱਲ ਇਹ ਆ ਕਿ ਉਸ ਹਿਸਾਬ ਦੇ ਆੜ ਦੇ ਵਿੱਚ ਜਿਹੜਾ ਹਿਸਾਬ ਕਿਤਾਬ ਕਈ ਵਾਰ ਦੂਜੂ ਕੀਤਾ ਜਾਂਦਾ ਹੈ ਕਿ ਬੋਲਣੋਂ ਹਟ ਜਾਣ, ਉਹ ਹਿਸਾਬ ਕਿਤਾਬ ਵੀ ਮੇਰੇ ਤੇ ਹਿਸਾਬ ਕਿਤਾਬ 'ਚ ਨਹੀਂ ਆਉਂਦਾ। ਮੈਂ ਕਹਿੰਦਾ ਵੀ ਉਹ ਵੀ ਗਲਤ ਆ ਜੀ। ਵੈਸੇ ਵੀ ਇਸ ਮਸਲੇ ਨੂੰ ਬਹੁਤਾ ਪ੍ਰੈਸ ਦੇ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ, ਉਸੇ ਤਰ੍ਹਾਂ ਇਸ ਨੂੰ ਪੇਸ਼ ਵੀ ਕੀਤਾ ਜਾ ਰਿਹਾ, ਪਰ ਮਾਨ ਸਾਹਿਬ ਇਹਨੂੰ ਦੂਸਰੀ ਤਰ੍ਹਾਂ ਪੇਸ਼ ਕਰਦੇ ਨੇ। ਉਹ ਟਵੀਟ ਵੀ ਉਹਨਾਂ ਨੇ ਤਿੱਖਾ ਜਿਹਾ ਇੱਕ ਕੀਤਾ ਸੀ, ਕਹਿੰਦੇ ਵੀ ਇਹਨੂੰ ਪ੍ਰੈਸ ਤੇ ਹੀ ਕਿਉਂ ਲਿਆ ਜਾ ਰਿਹਾ ਹੈ। ਸੋ ਆਪਾਂ ਅੱਗੇ ਚੱਲੀਏ। ਪੰਜਾਬ ਦਾ ਕਿਸਾਨ ਰਿਵਾਇਤੀ ਫਸਲਾਂ ਵੱਲ ਹੀ ਪਰਤਿਆ ਜੀ। ਦੇਖੋ ਰਵਾਇਤੀ ਫਸਲਾਂ ਵੱਲ ਕੁਝ ਤੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ, ਤੇ ਕੁਝ ਮੌਸਮ ਦੀ ਵੀ ਐਤਕੀ ਗੜਬੜ ਹੋਈ ਆ। ਐਤਕੀ ਬੜਾ ਵਿਚਿੱਤਰ ਜਿਹਾ ਮੌਸਮ ਰਿਹਾ ਹੈ ਹੁਣ ਤੱਕ। ਆ ਦੇਖ ਲਓ ਕਿ ਇੱਕ ਪਾਸੇ ਦੇਸ਼ ਦੇ ਕੋਨੇ ਦੇ ਵਿੱਚ ਮਾਰੂਥਲ 'ਚ ਹੜ੍ਹ ਆਇਆ ਪਿਆ ਰਾਜਸਥਾਨ ਦੇ ਵਿੱਚ, ਪਰ ਇੱਧਰ ਆਪਣੇ ਪੰਜਾਬ ਦੇ ਵਿੱਚ ਜੋ ਬਾਰਿਸ਼ਾਂ ਅਪ੍ਰੈਲ 'ਚੋਂ ਮਾਰਚ 'ਚੋਂ ਸ਼ੁਰੂ ਹੋਈਆਂ ਨੇ ਤੇ ਆ ਹੁਣ ਖੁਸ਼ਕ ਦਿਨ ਲੱਗਣ ਲੱਗ ਗਏ ਆ, ਤੇ ਮੈਨੂੰ ਲੱਗਦਾ ਕਿ 3-4 ਦਿਨ ਪੂਰੇ ਵਾਟੋਂ ਨਿਕਲਣਗੇ। ਵੈਸਟਰਨ ਡਿਸਟਰਬੈਂਸ ਹੀ ਬਚਾਏਗੀ, ਮਾਨਸੂਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਸਲੋ ਹੋ ਗਿਆ। ਤਾਂ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ
कि नरमे की बजौत, क्योंकि नरमा एक ऐसी फसल है ਜਿਹੜੀ बहुत ज्यादा एरिया ਜਿਹੜਾ ਹੈ ਨਾ ਉਹ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਚੋਂ ਕੱਢ ਲੈਂਦੀ ਆ। ਤਾਂ ਅੱਜ ਜਿਹੜਾ ਡਾਟਾ, ਵੈਸੇ ਡਾਟਾ ਕਈ ਦਿਨ ਪਹਿਲਾਂ ਦਾ ਆ ਗਿਆ ਸੀਗਾ, ਆਪਣੇ ਕੋਲ ਵੀ ਸੀਗਾ, ਤੇ ਅੱਜ ਇਹਨਾਂ ਨੇ ਟ੍ਰਿਬਿਊਨ ਵਾਲਿਆਂ ਨੇ ਛਾਪਿਆ ਹੈਗਾ। ਤਾਂ ਉਹਦੇ ਵਿੱਚ ਇਹਨਾਂ ਨੇ 3 ਲੱਖ ਹੈਕਟੇਅਰ ਦਾ ਜਿਹੜਾ ਟੀਚਾ ਰੱਖਿਆ ਸੀ, ਇਹਨਾਂ ਦੇ ਮੁਤਾਬਕ 1,74,000 ਤੱਕ ਹੀ ਗਈ ਆ ਗੱਲ। ਯਾਨੀ ਜੇ ਆਪਾਂ ਦੇਖੀਏ ਤੇ ਮਸਾਂ 60% ਤੱਕ ਹੀ ਇਹਨਾਂ ਨੇ ਟਾਰਗੇਟ ਅਚੀਵ ਕੀਤਾ। 40% ਉਹ ਟੀਚਾ ਜਿਹੜਾ ਸੀਗਾ ਉਹ ਪੂਰਾ ਕਰਨ ਤੋਂ ਉੱਕ ਗਏ ਆ, ਖੁੰਝ ਗਏ ਆ। ਤਾਂ ਇਹ ਹੁਣ ਵੇਖਣਾ ਪਵੇਗਾ ਬਹੁਤ ਹੱਦ ਤੱਕ। ਦੇਖੋ ਮਸਲਾ ਜਿਹੜਾ ਉਹ ਨਰਮੇ ਤੇ ਨਿਰਭਰ ਕਰਦਾ ਕਿ ਨਰਮੇ ਦੀ ਹੌਲੀ ਹੌਲੀ ਬਜੌਤ ਜੇ ਤੁਸੀਂ 5 ਤੋਂ 10 ਲੱਖ ਹੈਕਟੇਅਰ ਲੈ ਜਾਂਦੇ ਹੋ ਤਾਂ ਇੱਕ ਬਹੁਤ ਵੱਡੀ ਪ੍ਰਾਪਤੀ ਆ। ਪਰ ਇਹਦੇ ਚ ਕਈ ਸੰਕਟ ਆ, ਬੀਜ ਦਾ ਰੌਲਾ, ਸਪਰੇਅ ਦਾ ਰੌਲਾ ਹੈ, ਚਿੱਟੀ ਸੁੰਡੀ ਦਾ, ਲਾਲ ਸੁੰਡੀ ਦਾ ਰੌਲਾ, ਬਹੁਤ ਰੌਲੇ ਆ। ਤਾਂ ਇਹ ਬਹੁਤ ਕਹਿ ਲਓ ਕਿ ਮਾਮਲਾ ਗੁੰਝਲਦਾਰ ਆ। ਸੋ ਜਦੋਂ ਤੱਕ ਵਧੀਆ ਬੀਜ, ਵਧੀਆ ਸਪਰੇਹਾਂ, ਇਹ ਸਾਰੀਆਂ ਚੀਜ਼ਾਂ ਨਹੀਂ ਆਉਂਦੀਆਂ, ਇੱਕ ਜਿੱਦਾਂ ਕਿਸਾਨ ਦਾ ਮਨ ਨਹੀਂ ਖੜਦਾ, ਕੋਈ ਕ੍ਰੌਪ ਇੰਸ਼ੋਰੈਂਸ ਵਗੈਰਾ ਪਾਲਿਸੀ ਵੀ ਲਿਆਂਦੀ ਜਾ ਸਕਦੀ ਹੈ। ਜਦੋਂ ਤੱਕ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੱਤਾ ਜਾਊਗਾ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਮੁਸ਼ਕਲ ਆ। ਜੀ ਜੀ, ਸੋ ਇਹ ਤਾਂ ਹੈ। ਸੋ ਅੱਗੇ ਚਲੀਏ, ਗੱਲ ਸਾਹਿਬ ਬਹਾਦਰ ਦੀ ਕਰਦੇ ਹਾਂ। ਸਾਹਿਬ ਬਹਾਦਰ ਹੁਣੀ ਆਪਣੇ ਥਾਣੇ 'ਚ ਚੋਰੀ ਕਰਦੇ ਕਾਬੂ ਕਰ ਲਿਆ ਜੀ। ਹਾਂਜੀ ਦੇਖੋ, ਇਹ ਤੇ ਮਾੜੀ ਗੱਲ ਆ। ਇਹ ਥਾਣਾ ਸਦਰ ਅਹਿਮਦਗੜ੍ਹ ਦੇ ਵਿੱਚ ਕਹਿੰਦੇ ਆ ਕਿ ਇੱਕ ਥਾਣੇਦਾਰ ਨੂੰ ਮਾਲਖਾਨੇ ਚੋਂ ਨਗਦੀ ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਤੇ ਅਮਾਨਤੀ ਰਕਮ ਜਿਹੜੀ ਹੁੰਦੀ ਹੈ ਉਹਦੇ ਵਿੱਚੋਂ 52,000 ਰੁਪਏ ਚੋਰੀ ਕਰਨ ਤੇ ਸਾਥੀ ਮੁਲਾਜ਼ਮਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲੱਗਾ। ਕਿਉਂਕਿ ਜਿਹੜਾ ਮਾਲਖਾਨੇ ਦਾ ਇੰਚਾਰਜ ਸੀਗਾ, ਮੁੱਖ ਮੁਨਸ਼ੀ, ਉਹ ਗਿਆ ਸੀ ਕਿਤੇ ਟ੍ਰੇਨਿੰਗ ਤੇ ਇਹਨੇ ਮੌਕਾ ਵੇਖ ਕੇ ਚੋਰੀ ਨੂੰ ਅੰਜਾਮ ਦੇ ਦਿੱਤਾ। ਹੁਣ ਜਦੋਂ 14 ਜੂਨ ਨੂੰ ਵਾਪਸ ਆਇਆ, ਉਹਨੇ ਦੇਖਿਆ ਤੇ ਅਲਮਾਰੀ ਦੀਆਂ ਚਾਬੀਆਂ ਨਹੀਂ ਮਿਲੀਆਂ, ਜਿਸ ਵਿੱਚ ਵੱਖ-ਵੱਖ ਕੇਸਾਂ ਨਾਲ ਸੰਬੰਧਿਤ ਫਾਈਲਾਂ ਵੀ ਹੁੰਦੀਆਂ। ਜਦੋਂ ਮੁਨਸ਼ੀ ਨੇ ਅਲਮਾਰੀ ਖੋਲੀ ਤਾਂ ਉਹਦੇ ਵਿੱਚ ਡਰੱਗ ਮਨੀ ਦੇ ਇਹ ਪੈਸੇ ਜਿਹੜੇ ਪਏ ਸੀਗੇ, ਤੇ ਮਤਲਬ ਕਿ 42,000 ਇੱਕ ਤੇ 10,000 ਇੱਕ, ਉਹ ਗਾਇਬ ਸੀਗੇ। ਤੇ ਜਦੋਂ ਫਿਰ ਉਹਨਾਂ ਨੇ ਸੀਸੀਟੀਵੀ, ਕਿਉਂਕਿ ਅੱਜ ਕੱਲ ਥਾਣਿਆਂ 'ਚ ਸੀਸੀਟੀਵੀ ਲੱਗੇ ਆ, ਇਹ ਕੁਝ ਥਾਣੇਦਾਰ ਜਿਹੜੇ ਆ ਮੈਨੂੰ ਲੱਗਦਾ ਪੁਰਾਣੇ ਜ਼ਮਾਨੇ ਵਾਲੇ ਉਸੇ ਚੱਕਰ 'ਚ ਹੀ ਚੱਲੀ ਜਾਂਦੇ ਆ। ਤਾਂ ਉਦੋਂ ਤੇ ਉੱਥੇ ਜਿਹੜੀ ਕੋਈ ਸਵਾਰੀ ਕੋਈ ਖੜੀ ਹੁੰਦੀ ਸੀ, ਵਾਹਨ ਖੜੇ ਹੁੰਦੇ ਸੀ, ਉਹਨਾਂ 'ਚੋਂ ਵੀ ਤੇਲ ਕੱਢ ਲਿਆ ਜਾਂਦਾ ਸੀ। ਅੱਜ ਕੱਲ ਸੀਸੀਟੀਵੀ ਕੈਮਰੇ ਲੱਗੇ ਆ, ਇਹੋ ਜਿਹੀ ਹਰਕਤ ਨਾਲ ਦੀ ਨਾਲ ਕੈਦ ਹੋ ਜਾਂਦੀ ਆ। ਤਾਂ ਜਦ ਫਿਰ ਬਈ ਉਹਨਾਂ ਦੇਖਿਆ ਤੇ ਕਮਾਲ ਦੀ ਗੱਲ ਇਹ ਹੋਈ ਕਿ ਥਾਣੇਦਾਰ ਹੀ ਚੋਰ ਨਿਕਲਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਸ਼ਰਮਿੰਦਗੀ ਹੈ ਪੁਲਿਸ ਵਾਸਤੇ, ਥਾਣੇ ਵਾਸਤੇ, ਕਿ ਇੱਕ ਥਾਣੇਦਾਰ ਜਿਹੜਾ ਕਿ ਇੱਕ ਵਧੀਆ ਰੈਂਕ ਹੁੰਦਾ ਥਾਣੇ ਦੇ ਵਿੱਚ, ਜਿੰਨੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਵਧੀਆ ਕਹਿ ਲਓ ਕਿ ਆਦਰਯੋਗ ਰੈਂਕ, ਉਹਦੇ ਤੇ ਬੈਠਾ ਕੋਈ ਅਧਿਕਾਰੀ ਕਰਮਚਾਰੀ ਇਸ ਤਰ੍ਹਾਂ ਦੀ ਹਰਕਤ ਕਰੇ ਤਾਂ ਫਿਰ ਬਹੁਤ ਮਾੜੀ ਗੱਲ ਆ। ਪਰ ਇਹ ਪੰਜਾਬ ਦੇ ਵਿੱਚ ਆਮ ਆ, ਮਾਲਖਾਨਿਆਂ 'ਚੋਂ ਬਥੇਰਾ ਕੁਛ ਚੋਰੀ ਹੋ ਜਾਂਦਾ ਹੈ। ਆ ਮੰਗਲ ਸਿੰਘ ਸੰਧੂ ਪਿੱਛੇ ਜੇ ਬਰੀ ਹੋਏ ਆ ਤੇ ਇਹਨਾਂ ਦਾ ਮੁਕੱਦਮਾ ਚਲੋ ਉਹ ਤੇ ਬਰੀ ਹੋ ਗਿਆ, ਪਰ ਜਿਹੜਾ ਇਹਨਾਂ ਦੇ ਘਰੋਂ ਮਾਲ ਪੱਤਾ ਬਰਾਮਦ ਹੋਇਆ ਸੀ, ਜਾਨੀ ਕੋਈ ਨਗਦੀ, ਡਾਲਰ, ਸੋਨਾ ਵਗੈਰਾ, ਉਹ ਗਾਇਬ ਹੋ ਗਿਆ ਸੀ ਇੱਥੇ ਰਾਮਾ ਮੰਡੀ ਥਾਣੇ ਦੇ ਵਿੱਚੋਂ। ਜੀ ਜੀ, ਸੋ ਬਠਿੰਡਾ ਦੇ ਵਿੱਚ ਹੀ ਇੱਕ ਵਾਰੀ ਪਹਿਲਾਂ ਜੇ ਖਬਰ ਸੁਣੀ ਸੀ ਕਿ ਬਠਿੰਡਾ ਥਾਣੇ ਦੇ ਵਿੱਚ ਖੜੇ ਹੋਏ ਟਰੱਕ ਦੇ ਟਾਇਰ ਹੀ ਕੋਈ ਲਾ ਕੇ ਲੈ ਗਿਆ ਸੀ। ਇਕੱਲੇ ਪੁਲਿਸੀਏ ਨਹੀਂ, ਉੱਥੇ ਥਾਣੇ 'ਚ ਹੋਰ ਵੀ ਕਈ ਚੋਰ ਮੂਰ ਪੈ ਜਾਂਦੇ ਨੇ, ਚੋਰੀ ਕਰ ਲਈ ਜਾਂਦੀ ਹੈ। ਸੋ ਅੱਗੇ ਚਲੀਏ, ਗੱਲ ਲੁਧਿਆਣੇ ਦੀ ਲੁੱਟ ਦੀ ਕਰੀਏ। ਲੁਧਿਆਣਾ ਲੁੱਟ ਦੇ ਦੋਸ਼ੀ ਨੂੰ ਲੈ ਕੇ ਠੇਕੇਦਾਰ ਤੇ ਬਾਜਵਾ ਆਮੋ ਸਾਹਮਣੇ। ਹਾਂਜੀ ਦੇਖੋ, ਇਹ ਇੱਕ ਦੂਜੇ ਨਾਲ ਉਹੀ ਤਸਵੀਰਾਂ ਵਾਲਾ ਮਸਲਾ ਹੈ। ਇਹਦੇ 'ਚ ਜਿਹੜਾ ਮੁੱਖ ਮੁਲਜ਼ਮ ਆ ਮਣੀ, ਉਹਦੇ ਬਾਰੇ ਖਬਰਾਂ ਦੀਆਂ ਕਟਿੰਗਾਂ ਜਿਹੜੀਆਂ ਉਹ ਵਾਇਰਲ ਹੋਈਆਂ ਫਿਰਦੀਆਂ ਸੀਗੀਆਂ ਕਿ ਮਣੀ ਦਰਅਸਲ ਕੀ ਹੈ ਕਿ ਆਮ ਆਦਮੀ ਪਾਰਟੀ ਦਾ ਵਰਕਰ ਹੈ ਜੀ। ਤੇ ਇਹਦੇ 'ਚ ਮਤਲਬ ਕਿ ਸਰਪੰਚ, ਕੁਛ ਪਿੰਡ ਵਾਲੇ ਤੇ ਇੱਕ ਇਹਨਾਂ ਦਾ ਨੇਤਾ ਸੀਗਾ ਲੱਕੀ ਅੱਬੂਵਾਲ, ਉਹ ਅੱਬੂ ਵਾਲੇ ਦਾ ਪਿੰਡ ਆ ਮਣੀ ਦਾ। ਇਹਨਾਂ ਨੇ ਮਤਲਬ ਕਿ ਲੀਡਰ ਹੀ ਦੱਸਿਆ ਸੀਗਾ ਵੀ ਜਿਹੜਾ ਹੁੰਦਾ ਲੋਕਲ ਪੱਧਰ ਦਾ ਛੋਟਾ ਮੋਟਾ, ਤੇ ਇਸੇ ਚੱਕਰ 'ਚ ਫਿਰ ਬਾਜਵਾ ਨੇ ਘੇਰਿਆ ਇਹਨਾਂ ਨੂੰ। ਤਾਂ ਹੁਣ ਜਿਹੜੇ ਹੈਗੇ ਸੀਗੇ ਹਾਕਮ ਸਿੰਘ ਠੇਕੇਦਾਰ ਰਾਏਕੋਟ ਤੋਂ, ਜਿਹੜੇ ਵਿਧਾਇਕ ਨੇ, ਉਹਨਾਂ ਨੇ ਮਣੀ ਦਾ ਜਿਹੜਾ ਸੀਗਾ ਮਾਮਲਾ ਉਹ ਹੋਰ ਥੋੜਾ ਜਿਹਾ ਮੋੜ ਦਿੱਤਾ। ਉਹਨਾਂ ਕਿਹਾ ਕਿ ਬਾਈ ਜੀ ਗੱਲ ਇਹ ਆ ਕਿ ਇਹ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਦਾ ਵੀ ਵਰਕਰ ਸੀਗਾ, ਡਾਕਟਰ ਅਮਰ ਸਿੰਘ ਦਾ ਬੇਹੱਦ ਨਜ਼ਦੀਕੀ ਸੀਗਾ। ਤੇ ਜੇ ਗੱਲ ਤਸਵੀਰਾਂ ਤੇ ਆ ਗਈ ਤੇ ਉਹਨਾਂ ਨੇ ਕਿਹਾ ਕਿ ਲਓ ਚੱਕੋ ਤਸਵੀਰਾਂ, ਤੁਹਾਡੇ ਬੰਦੇ ਦੀ ਵੀ ਆ। ਉਹੀ ਗੱਲ ਆ। ਹੁਣ ਦੇਖੋ ਇਹੋ ਜਿਹੇ ਬੰਦੇ ਬਾਈ ਜਿਹੜੇ ਹੁੰਦੇ ਆ, ਵੈਸੇ ਤੇ ਇਹਦੇ ਮਣੀ ਬਾਰੇ
ਜਿਹੜੇ ਪਿੰਡ ਵਾਲੇ ਉਹ ਕਹਿੰਦੇ ਕਿ ਬੰਦਾ ਤੇ ਇਹੋ ਜਿਹਾ ਹੈ ਨਹੀਂ ਸੀ ਜਿਹੜਾ ਇਹਨੇ ਕਾਰਾ ਕਰ ਦਿੱਤਾ ਹੈ। ਜੀ। ਲੱਗਦਾ ਤਾਂ ਨਹੀਂ ਹੈ। ਉਦਾਂ ਹੀ ਹੈ ਕਿ ਕਈ ਵਾਰ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਆ ਉਹ ਫਿਰ ਫਰਾ ਕੇ ਸਾਰੀਆਂ ਪਾਰਟੀਆਂ 'ਚ ਹੀ ਆ ਜਾਂਦੇ ਆ। ਇੱਥੇ ਹੁਣ ਜੀ। ਜਲੰਧਰ ਇੱਕ ਸ਼ਰਾਬ ਦਾ ਤਸਕਰ ਫੜਿਆ, ਜਲੰਧਰ ਦਾ ਸੋਨੂ ਟੈਂਕਰ। ਉਹ ਜੀ। ਪਹਿਲਾਂ ਕਦੇ ਕਿਸੇ ਨਾਲ ਕਦੇ ਕਿਸੇ ਨਾਲ, ਹੁਣ ਇਹਨਾਂ ਦੇ ਬੰਦਿਆਂ ਨਾਲ ਵੀ ਉਹਦੀਆਂ ਤਸਵੀਰਾਂ ਨੇ। ਕੀ ਕਰੋਗੇ? ਉਹ ਸੈਂਕੜੇ ਪੇਟੀਆਂ ਉੱਥੋਂ ਚੰਡੀਗੜ੍ਹੋਂ ਸ਼ਰਾਬ ਦੀਆਂ ਲਿਆ ਕੇ ਟਪਾਉਂਦੇ ਸਨ ਤੇ ਫੜੇ ਗਏ। ਹੁਣ ਇਹੀ ਹੈ ਕਿ ਇਹਦੇ ਵਿੱਚ ਤਾਂ ਕੁਝ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੰਨਾ ਬਰੀਕ ਛਾਨਣਾ ਇਹ ਲਾਉਂਦੇ ਨਹੀਂ ਹੈ। ਇਹਨਾਂ ਨੂੰ ਬੰਦਿਆਂ ਦੀ ਲੋੜ ਹੁੰਦੀ ਹੈ ਤੇ ਬੰਦਿਆਂ ਨੂੰ ਜਿਹੜੀ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਛਤਰੀ ਚਾਹੀਦੀ ਹੋਵੇ, ਇਸ ਛਤਰੀ ਦੇ ਹੇਠਾਂ ਇਕੱਠੇ ਹੋ ਜਾਂਦੇ ਜਿੱਥੇ ਸਰਕਾਰ ਜਿੱਤਦੀ ਹੈ, ਜਾਂ ਮਤਲਬ ਕਿ ਜਦੋਂ ਕੋਈ ਪਾਰਟੀ ਪਾਵਰਫੁਲ ਹੁੰਦੀ ਹੈ ਉੱਥੇ ਉਹ ਜੀ। ਆਪਦੇ ਜਿਹੜੇ ਥੋੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਨੂੰ ਖਵਾ ਪਿਆ ਛੱਡਦੇ ਆ, ਉਹਨਾਂ ਦੀਆਂ ਮਹਿਫਲਾਂ ਜੀ। ਰੰਗੀਨ ਕਰ ਦਿੰਦੇ ਆ। ਉਹ ਆਪੇ ਹੀ ਗਾਂ ਫਿਰ ਉੱਠ ਕੇ ਬੈਠ ਕੇ ਜਿਹੜੀਆਂ ਨੇਤਾਵਾਂ ਨਾਲ ਕਰ ਦਿੰਦੇ ਆ। ਮੁੜ ਕੇ ਫਿਰ ਪਿੱਛੋਂ ਤੋੜੀ ਰੌਲਾ ਪਾਈ ਜਾਂਦੇ ਆ ਕਿ ਬਈ ਇਹ ਤੇਰਾ ਬੰਦਾ, ਇਹ ਮੇਰਾ ਬੰਦਾ। ਜੀ ਜੀ, ਇਹ ਤਾਂ ਹੈ। ਸੋ ਮਿੰਟੂ ਜੀ, ਤੁਸੀਂ ਸਾਰੀਆਂ ਖਬਰਾਂ ਤੇ ਬੜੇ ਚੰਗੇ ਤਰੀਕੇ ਦੇ ਨਾਲ ਚਾਨਣਾ ਪਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਤੁਸੀਂ ਪ੍ਰੋਗਰਾਮ ਸੁਣਿਆ ਹੈ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸੋਸ਼ਲ ਮੀਡੀਆ ਪਲੇਟਫਾਰਮ YouTube ਅਤੇ Facebook ਦੇ ਉੱਪਰ ਇਸ ਪ੍ਰੋਗਰਾਮ ਦੇ ਹੇਠਾਂ ਜਾ ਕੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ। ਤੇ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ, ਆਪਣੇ ਸਾਥੀਆਂ ਦੇ ਨਾਲ ਇਸ ਨੂੰ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤਦ ਤੱਕ ਲਈ ਧੰਨਵਾਦ।